ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੇ ਨਾਲ ਜੁੜੀਆਂ ਅਹਿਮ ਖਬਰਾਂ ਤੁਹਾਡੇ ਨਾਲ ਕਰਦੇ ਹਾਂ ਸਾਂਝੀਆਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 6 ਤਰੀਕ ਆ, ਦਿਨ ਵੀਰਵਾਰ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਆਪਾਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵੇਜ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋ ਹੋਮ ਲੋਨ, ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕਰ ਸਕਦੇ ਹੋ। ਤੇ ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ ਤੋਂ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਸਾਡੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਆਪਣੇ ਪੰਜਾਬੀ ਪਰਿਵਾਰ ਦੇ 4 ਜੀ ਇਸ ਦੁਨੀਆ ਤੋਂ ਬਹੁਤ ਹੀ ਘਿਨਾਉਣੇ ਇੱਕ ਜੋ ਬਹੁਤ ਹੀ ਕਾਤਲ ਬੰਦਾ ਉਸ ਵੱਲੋਂ ਕਤਲ ਕਰ ਦਿੱਤੇ ਗਏ। ਤੇ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਸਿਟੀ ਆਫ ਮਰਸਡ ਨੇ ਵੀ ਆਪਣਾ ਮੈਸੇਜ ਜਾਰੀ ਕੀਤਾ ਆ। ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਕੋਈ ਸ਼ਬਦ ਨਹੀਂ, ਅਸੀਂ ਕਿਸ ਤਰ੍ਹਾਂ ਇਸ ਦੁੱਖ ਦੇ ਵਿੱਚ ਸਿੰਘ ਫੈਮਿਲੀ ਤੇ ਜੋ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੁੱਖ ਸਾਂਝਾ ਕਰ ਸਕੀਏ ਜਿਨ੍ਹਾਂ ਨੇ ਇਹਨਾਂ ਨੂੰ ਲਾਸ ਕਰ ਲਿਆ ਹੈਗਾ। ਕੋਈ ਵੀ ਪਰਿਵਾਰ ਕਹਿੰਦੇ ਵੀ ਇਦਾਂ ਦੀ ਹੌਰੀਬਲ ਟ੍ਰੈਜਡੀ ਦੇ ਵਿੱਚੋਂ ਨਹੀਂ ਜਾਣਾ ਚਾਹੀਦਾ। ਸੋ ਅਸੀਂ ਸਾਰੇ ਸਿਟੀ ਆਫ ਮਰਸਡ ਵੱਲੋਂ ਬੜੀ ਸ਼ਾਂਤੀ ਦੀ ਤੇ ਕੰਫਰਟ ਦੇ ਲਈ ਅਰਦਾਸ ਕਰਦੇ ਹਾਂ। ਮਰਸਡ ਸਟੈਂਡਸ ਵਿਦ ਸਿੱਖ ਕਮਿਊਨਿਟੀ, ਇਹ ਮਰਸਡ ਜੋ ਸਿਟੀ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ। ਹੁਣ ਆਪਾਂ ਚੱਲੀਏ ਕੁਝ ਜੋ ਨਵੀਆਂ ਡਿਵੈਲਪਮੈਂਟਸ ਆਈਆਂ ਆ, ਜੇ ਸਾਰਾ ਆਪਾਂ ਦੱਸਦੇ ਜਾਈਏ ਕੀ ਕੁਝ ਵਾਪਰਿਆ, ਕਿੱਥੇ ਕੀ ਹੋਇਆ। ਸੋ ਫਾਰ ਹੁਣ ਤੱਕ ਜੋ ਇਨਫੋਰਮੇਸ਼ਨ ਆ ਰਹੀ ਹੈ, ਮਰਸਡ ਕਾਉਂਟੀ ਦੀ ਸ਼ੈਰਿਫ ਆਫਿਸ ਨੇ ਪੂਰੀ ਟਾਈਮਲਾਈਨ ਸੈਟਅਪ ਕੀਤੀ ਆ। ਜਦੋਂ ਤੋਂ ਸ਼ੁਰੂ ਤੋਂ ਲੈ ਕੇ ਜਦ ਤੱਕ 4 ਜਾਣਿਆਂ ਦੇ ਜੋ ਬੋਡੀਜ਼ ਆ ਮਿਲ ਗਈਆਂ ਆ, ਉਹਨਾਂ ਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਦੇ ਸ਼ੈਰਿਫ ਬਰਨਨ ਵਰਨਾਕੇ ਨੇ ਇਹ ਕਿਹਾ ਕਿ 11:30 ਵਜੇ ਦੇ ਕਰੀਬ ਸੋਮਵਾਰ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਇੱਕ ਕਾਲ ਆਈ ਕਿ ਇੱਕ ਟਰੱਕ ਨੂੰ ਅੱਗ ਲੱਗੀ ਹੋਈ ਹੈਗੀ ਆ ਨੀਅਰ ਬੁਹਾਕ ਤੇ ਓਕਡੇਲ ਵਿੰਟਨ ਦੇ ਵਿੱਚ। ਵਿੰਟਨ ਟਾਊਨ ਹੈਗਾ ਉੱਥੇ 99 ਦੇ ਲਾਗੇ। ਆਫੀਸ਼ੀਅਲ ਦੇ ਮੁਤਾਬਕ ਉਹਨਾਂ ਨੇ ਜੋ ਟਰੱਕ ਦਾ ਓਨਰ ਸੀ ਅਮਨਦੀਪ ਸਿੰਘ, ਉਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਆਫੀਸਰਸ ਅਮਨਦੀਪ ਸਿੰਘ ਦੇ ਘਰ ਗਏ, ਕੋਈ ਘਰ ਨਹੀਂ ਸੀ। ਡਿਟੈਕਟਿਵਸ ਨੇ ਕਿਹਾ ਵੀ ਅਸੀਂ ਸਮਹਾਉ ਫਿਰ ਇਹ ਪਰਿਵਾਰਕ ਮੈਂਬਰ ਦੇ ਨਾਲ, ਅਮਨਦੀਪ ਦੇ ਨਾਲ ਕੰਟੈਕਟ ਦੇ ਵਿੱਚ ਆ ਗਏ। ਕਾਫੀ ਕਾਲਸ ਤੋਂ ਬਾਅਦ ਫੈਮਿਲੀ ਮੈਂਬਰਸ ਨੇ ਇਹ ਦੱਸਿਆ ਵੀ ਕੋਈ ਸਮਥਿੰਗ ਰੋਂਗ ਲੱਗਦਾ ਹੈ, ਇਹ ਸਹੀ ਨਹੀਂ ਹੈਗਾ। ਇਨਵੈਸਟੀਗੇਟਰਸ ਉਸ ਤੋਂ ਬਾਅਦ ਜੋ ਪਰਿਵਾਰ ਦਾ ਟਰੱਕਿੰਗ ਬਿਜ਼ਨਸ ਸੀ, ਤੁਸੀਂ ਦੇਖਿਆ ਆ ਰਾਜਕਨਵੀਰ ਸਿੰਘ ਨੂੰ ਪਿਛਲੇ ਦਿਨਾਂ 'ਚ ਦਿਖਾ ਲਿਆ ਸੀ, ਉੱਥੇ ਪਹੁੰਚੇ ਇਹ ਸ਼ੈਰਿਫ ਵਰਨਾਕੇ ਆ। ਉਹਨਾਂ ਨੇ ਕਿਹਾ ਵੀ ਜਦੋਂ ਉਹ ਉਸ ਮੋਬਲ ਹੋਮ ਜਿਹੜਾ ਆਫਿਸ ਸੀ ਟਰੱਕਿੰਗ ਬਿਜ਼ਨਸ ਦਾ ਉਹਦੇ ਵਿੱਚ ਪਹੁੰਚੇ ਤੇ ਉਹਨਾਂ ਨੂੰ ਕੁਛ ਸਹੀ ਨਹੀਂ ਲੱਗਿਆ ਵੀ ਸਮਥਿੰਗ ਰੋਂਗ ਆ। ਡਿਟੈਕਟਿਵਸ ਨੇ ਕਿਹਾ ਵੀ ਇੱਥੇ ਪੱਕਾ ਕੋਈ ਨਾ ਕੋਈ ਕ੍ਰਾਈਮ ਹੋਇਆ। ਫਿਰ ਉਹਨਾਂ ਨੇ ਸਿਕਿਉਰਿਟੀ ਫੁਟੇਜ ਨੂੰ ਚੈੱਕ ਕਰਨਾ ਸ਼ੁਰੂ ਕੀਤਾ। ਸਿਕਿਉਰਿਟੀ ਫੁਟੇਜ ਦੇ ਮੁਤਾਬਕ ਸੋਮਵਾਰ ਸਵੇਰੇ 8:30 ਵਜੇ ਦੇ ਕਰੀਬ ਜਸਦੀਪ ਸਿੰਘ ਨੂੰ ਦੇਖਿਆ ਜਾ ਸਕਦਾ ਆ ਸਰਵੇਲੈਂਸ ਫੁਟੇਜ ਦੇ ਵਿੱਚ, ਉਹ ਆਪਣੇ ਟਰੱਕਿੰਗ ਬਿਜ਼ਨਸ 'ਚ ਪਹੁੰਚ ਰਿਹਾ ਹੈ ਜੋ ਹਾਈਵੇ 59 ਤੇ 8th ਸਟਰੀਟ ਦੇ ਲਾਗੇ ਹੈਗਾ। ਆਪਣੀ ਬਰਾਊਨ ਮਿੰਨੀ ਵੈਨ 'ਚ ਪਹੁੰਚਿਆ। ਅਮਨਦੀਪ ਸਿੰਘ ਜੋ ਪਰਿਵਾਰਕ ਮੈਂਬਰ ਆ ਜਸਦੀਪ ਦਾ, ਉਹ ਉੱਥੇ ਕੁਛ ਥੋੜੇ ਸਮੇਂ ਬਾਅਦ ਇੱਕ ਪਿਕਅਪ ਦੇ ਵਿੱਚ ਪਹੁੰਚਦਾ ਆ। 20 ਮਿੰਟਾਂ ਬਾਅਦ ਜਸਦੀਪ ਸਿੰਘ ਨੂੰ ਦੇਖਿਆ ਗਿਆ ਵੀ ਉਹ ਡੋਰ ਖੋਲ ਰਹੇ ਹੈਗੇ ਆ, ਬੈਕ ਡੋਰ ਆਪਣੇ ਬਿਜ਼ਨਸ ਦਾ। ਤੇ ਜਦੋਂ ਸਸਪੈਕਟ ਹੈਗਾ ਆ ਜਿਸ ਨੂੰ ਆਇਡੈਂਟੀਫਾਈ ਕੀਤਾ ਗਿਆ ਹੁਣ ਅਸੂਲ ਸਲਗਾਡੋ, ਉਹ ਉੱਥੇ ਤੁਰ ਕੇ ਪਹੁੰਚਦਾ ਹੈਗਾ ਆ। 9 ਵਜੇ ਦੇ ਕਰੀਬ ਜੋ ਸਲਗਾਡੋ ਆ ਉਸ ਦੀ ਪਿਕਚਰ
ਕੈਮਰੇ ਦੇ ਹਿਸਾਬ ਦੇ ਨਾਲ ਉਹ ਬਿਜ਼ਨਸ ਦੇ ਅੰਦਰ ਜਾ ਰਿਹਾ ਹੈ ਤੇ ਜਸਦੀਪ ਸਿੰਘ ਬਾਹਰ ਆ ਰਿਹਾ ਹੈ ਪਾਰਕਿੰਗ ਲਾਟ ਦੇ ਵਿੱਚ। ਉਹ ਤੋਂ ਬਾਅਦ ਫਿਰ ਜਸਦੀਪ ਸਿੰਘ ਨੂੰ ਦੇਖਿਆ ਜਾ ਰਿਹਾ ਹੈ ਸਰਵੇਲੈਂਸ ਫੁਟੇਜ ਦੇ ਮੁਤਾਬਕ ਉਹ ਉੱਥੇ ਤੁਰ ਫਿਰ ਰਿਹਾ ਤੇ ਕਿਸੇ ਦੇ ਨਾਲ ਫੋਨ ਤੇ ਗੱਲਬਾਤ ਕਰ ਰਿਹਾ ਆ। ਹੁਣ ਲੇਟੈਸਟ ਖਬਰਾਂ ਇਹ ਆਈਆਂ ਆ ਵੀ ਪਰਿਵਾਰਕ ਮੈਂਬਰ ਨੇ ਕਿਸੇ ਨੇ ਦੱਸਿਆ ਵੀ ਉਸ ਟਾਈਮ ਦੇ ਉੱਤੇ ਜਸਦੀਪ ਸਿੰਘ ਆਪਣੇ ਪਿਤਾ ਜੀ ਦੇ ਨਾਲ ਜੋ ਇੰਡੀਆ ਦੇ ਵਿੱਚ ਸੀਗੇ ਫੋਨ ਤੇ ਗੱਲਬਾਤ ਕਰ ਰਿਹਾ ਸੀ ਵੀ ਯਾਰ ਇੱਥੇ ਕੋਈ ਹੋਮਲੈਸ ਬੰਦਾ ਆ ਗਿਆ, ਇਹਨੂੰ ਪਾਣੀ ਪੁੱਛ ਲਿਓ। ਤੇ ਉਹਦੇ ਫਾਦਰ ਨੇ ਵੀ ਕਿਹਾ ਵੀ ਚਲੋ ਕੋਈ ਹੋਰ ਵੀ ਖਾਣ ਪੀਣ ਦਾ ਪੁੱਛ ਲਓ ਜੇ ਹੋਮਲੈਸ ਬੰਦਾ ਆ। ਉਸੇ ਟਾਈਮ ਤੇ ਉਹਨਾਂ ਨੂੰ ਸੁਣਿਆ ਵੀ ਲੇ ਡਾਊਨ, ਉਹ ਉੱਚੀ ਉੱਚੀ ਬੋਲ ਰਿਹਾ ਵੀ ਲੰਮਾ ਪੈ ਜਾ ਥੱਲੇ, ਤੇ ਫੋਨ ਕੱਟ ਹੋ ਗਿਆ। ਕਿਸੇ ਦੇ ਦਿਮਾਗ 'ਚ ਆਇਆ ਨਹੀਂ ਵੀ ਇਹ ਗੱਲ ਵਾਪਰੀ ਹੋਊਗੀ। ਉਸੇ ਸਮੇਂ ਤੋਂ ਬਾਅਦ 2 ਜਾਣਿਆਂ ਨੂੰ ਇਨਵੈਸਟੀਗੇਟਰਸ ਇਹ ਕਹਿੰਦੇ ਆ ਵੀ ਇਹ ਪਹਿਲਾਂ ਇਸਨੇ ਟਰੈਸ਼ ਬੈਗ ਥੱਲੇ ਰੱਖਿਆ ਸਲਗਾਡੋ ਨੇ, ਫਿਰ ਇਹ ਗਨ ਆਪਣੀ ਜੇਬ ਦੇ ਵਿੱਚੋਂ ਕੱਢ ਰਿਹਾ ਤੇ ਅੱਗੇ ਵੱਧ ਰਿਹਾ ਆ। ਥੋੜੇ ਸਮੇਂ ਬਾਅਦ ਜਸਦੀਪ ਸਿੰਘ ਤੇ ਅਮਨਦੀਪ ਸਿੰਘ ਦੋਨਾਂ ਨੂੰ ਹੀ ਦੇਖਿਆ ਜਾ ਰਿਹਾ ਵੀ ਉਹ ਬਾਹਰ ਆ ਰਹੇ ਆ ਤੇ ਉਹਨਾਂ ਦੇ ਜੋ ਹੱਥ ਆ ਉਹ ਪਿੱਛੇ ਨੂੰ ਕਰਕੇ ਜ਼ਿਪ ਟਾਈ ਕੀਤੇ ਹੋਏ ਹੈਗੇ ਆ ਤੇ ਉਹ ਬਿਜ਼ਨਸ ਤੋਂ ਬਾਹਰ ਜਾਂਦਾ। ਸਲਗਾਡੋ ਉਹਨਾਂ ਦੇ ਪਿੱਛੇ ਆ। ਫੁਟੇਜ ਫੇਰ ਸ਼ੋ ਕਰਦਾ ਵੀ ਜ਼ਿਪ ਟਾਈਡ ਜਿਨ੍ਹਾਂ ਦੇ ਲੱਗਾ ਹੋਇਆ ਆ ਉਹਨਾਂ ਨੂੰ ਟਰੱਕ ਦੇ ਪਿੱਛੇ ਬੰਦ ਕਰ ਦਿੱਤਾ ਜਾਂਦਾ। ਉਹ ਤੋਂ ਬਾਅਦ ਫਿਰ ਅੱਗੇ ਜਾ ਕੇ ਦੇਖਦੇ ਆ ਵੀ ਸਲਗਾਡੋ ਵਾਪਸ ਆਉਂਦਾ ਆ ਬਿਜ਼ਨਸ ਦੇ ਵਿੱਚ ਤੇ ਜਸਲੀਨ ਉਸ ਟਾਈਮ ਤੇ ਉੱਤੇ ਦੇਖੀ ਜਾ ਰਹੀ ਆ ਵੀ ਉਹ ਆਪਣੇ 8 ਮਹੀਨੇ ਦੇ ਬੱਚੇ ਅਰੂਹੀ ਦੇ ਨਾਲ ਬਾਹਰ ਆ ਰਹੀ ਆ ਤੇ ਉਹ ਉਸ ਨੂੰ ਪਿੱਕੇ 'ਚ ਬਿਠਾਲਿਆ ਜਾਂਦਾ ਤੇ ਪਿੱਕੇ ਤੋਂ ਬੈਠ ਕੇ ਸਲਗਾਡੋ, ਜਸਲੀਨ, ਅਰੂਹੀ ਇਨਸਾਈਡ ਉਹ ਫਿਰ ਉੱਥੋਂ ਚਲੇ ਜਾਂਦੇ ਆ। ਆਫੀਸ਼ੀਅਲ ਦੇ ਮੁਤਾਬਕ ਸਲਗਾਡੋ ਨੇ ATM ਕਾਰਡ ਜੋ ਵਿਕਟਮਸ ਦਾ ਸੀਗਾ ਉਹ ਮੰਗਲਵਾਰ ਨੂੰ ਯੂਜ਼ ਕੀਤਾ ਹੈਗਾ। ਡਿਟੈਕਟਿਵਸ ਨੇ ਇਹ ਕਿਹਾ ਵੀ ਉਹਨਾਂ ਨੂੰ ਸੇਮ ਡੇ ਕਾਲਸ ਮਿਲੀਆਂ ਫੈਮਿਲੀ ਮੈਂਬਰ ਤੋਂ ਟਿਊਜ਼ਡੇ ਨੂੰ, ਸਲਗਾਡੋ ਦੀ ਫੈਮਿਲੀ ਮੈਂਬਰ ਤੋਂ, ਜਿਨ੍ਹਾਂ ਨੇ ਇਹ ਸੋਚਿਆ ਉਹਦੀ ਭੈਣ ਨੇ ਵੀ ਮੇਰਾ ਭਰਾ ਇਸ ਕਿਡਨੈਪਿੰਗ ਦੇ ਲਈ ਰਿਸਪੌਂਸੀਬਲ ਹੈਗਾ। ਤੇ ਉਸੇ ਟਾਈਮ ਜੋ ਸਲਗਾਡੋ ਸੀ ਉਸਨੇ ਕੋਸ਼ਿਸ਼ ਕੀਤੀ ਆਪਣੀ ਲਾਈਫ ਨੂੰ ਜਿਹੜਾ ਆ ਸੁਸਾਈਡ ਕਰਨ ਦੀ ਤੇ ਸਮਹਾਉ ਲਾਅ ਇਨਫੋਰਸਮੈਂਟ ਆਫੀਸ਼ੀਅਲਸ ਉੱਥੇ ਪਹੁੰਚ ਗਏ ਤੇ ਉਸ ਨੂੰ ਉੱਥੇ ਹਸਪਤਾਲ ਪਹੁੰਚਾਇਆ ਗਿਆ ਤੇ ਹਜੇ ਵੀ ਉਹ ਰਿਕਵਰ ਕਰ ਰਿਹਾ ਹੈਗਾ। ਸ਼ੈਰਿਫ ਬਰਨਾਕੇ ਨੇ ਕਿਹਾ ਵੀ ਬਾਈ ਦਾ ਟਾਈਮ ਜਦੋਂ ਉਹਦੇ ਆਫਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਹੋਇਆ ਤੇ ਕਹਿੰਦੇ ਮੈਨੂੰ ਯਕੀਨ ਉਸੇ ਟਾਈਮ ਹੋ ਗਿਆ ਸੀ ਵੀ ਮਰਡਰ ਆਲਰੇਡੀ ਹੋ ਚੁੱਕੇ ਆ। ਇਹ ਅੱਜ ਸ਼ੈਰਿਫ ਬਰਨਾਕੇ ਨੇ ਕਿਹਾ ਆ। ਸੋ ਅਥਾਰਟੀਜ਼ ਨੇ ਇੱਕ ਕਾਲ ਰਿਸੀਵ ਕੀਤੀ 5:30 ਵਜੇ ਦੇ ਕਰੀਬ ਬੁੱਧਵਾਰ ਨੂੰ। ਇੱਕ ਰੈਂਚਰ ਜੋ ਆਪਣੇ ਖੇਤਾਂ 'ਚ ਕੰਮ ਕਰਦਾ ਸੀ ਉਸਨੇ ਦੇਖਿਆ ਵੀ ਇੱਕ ਬੋਡੀ ਉੱਥੇ ਪਈ ਆ ਰਿਮੋਟ ਫੀਲਡ ਦੇ ਵਿੱਚ ਡੌਸ ਪੈਲਸ ਦੇ ਲਾਗੇ। ਉਸੇ ਸ਼ਾਮ ਨੂੰ ਫਿਰ ਸ਼ੈਰਿਫ ਬਰਨਾਕੇ ਨੇ ਕਨਫਰਮ ਕਰਤਾ ਵੀ 4 ਹੀ ਬੋਡੀਜ਼ ਸਾਨੂੰ ਮਿਲ ਗਈਆਂ ਆ ਤੇ ਪਰਿਵਾਰ ਨੂੰ ਦੱਸ ਦਿੱਤਾ ਗਿਆ ਵੀ ਬਹੁਤ ਹੀ ਘਿਨਾਉਣੀ ਘਟਨਾ ਜਿਹੜੀ ਆ ਵਾਪਰ ਗਈ ਹੈਗੀ ਆ। ਅੱਜ ਸਵੇਰੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਉਹ ਬਲੀਵ ਕਰ ਰਹੇ ਆ ਜੋ ਸਲਗਾਡੋ ਦਾ ਮੋਟਿਵ ਆ ਉਹ ਜਾਂ ਤਾਂ ਮਨੀ ਸੀ ਤੇ ਜਾਂ ਉਹਦਾ ਗੁੱਸਾ ਸੀਗਾ। ਹਜੇ ਕਨਫਰਮ ਨਹੀਂ ਹੋਇਆ ਪਰ ਇਹ ਜੋ ਆਫੀਸ਼ੀਅਲਸ ਆ ਉਹ ਕਹਿ ਰਹੇ ਆ। ਸ਼ੈਰਿਫ ਬਰਨਾਕੇ ਨੇ ਕਿਹਾ ਵੀ ਉਹ ਐਕਸਪੈਕਟ ਕਰਦੇ ਆ ਵੀ ਸਲਗਾਡੋ ਨੂੰ ਜਲਦੀ ਤੋਂ ਜਲਦੀ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਊਗਾ ਤੇ ਉਸ ਨੂੰ ਜਿਹੜੀ ਆ ਪੂਰੀ ਲਾਈਫ ਦੇ ਲਈ ਅੰਦਰ ਰਹਿਣਾ ਪਊਗਾ। ਸੋ ਇਹ ਜੋ ਟਾਈਮ ਲਾਈਨ ਆ ਇਹ ਹੁਣ ਉਹਨਾਂ ਨੇ ਰਿਲੀਜ਼ ਕੀਤੀ ਹੈ, ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ। ਇਸ ਤੋਂ ਬਿਨਾਂ ਹੋਰ ਸਰੋਤਿਆਂ ਨੂੰ ਦੱਸਦੀ ਜਾਈਏ ਬਹੁਤ ਸਾਰੇ ਆਪਾਂ ਨੂੰ ਕਾਲਸ ਵੀ ਆਈਆਂ ਸੀ ਕਿੱਥੇ ਕਿੱਥੇ ਕੈਂਡਲ ਲਾਈਟ ਵਿਜ਼ੂਅਲ ਹੋ ਰਹੇ ਹੈਗੇ ਆ। ਉਹ ਮੈਂ ਤੁਹਾਨੂੰ ਦੱਸਦਾ ਜਾਵਾਂ। ਅੱਜ ਦੇ ਦਿਨ 6 ਤਰੀਕ 7 ਤਰੀਕ 8 ਤਰੀਕ ਤੇ 9 ਤਰੀਕ ਚਾਰੇ ਦਿਨ 7 ਵਜੇ ਸ਼ਾਮ ਨੂੰ ਬੌਬ ਹਾਰਟ ਸਕੁਅਰ ਮਰਸਡ ਇੱਥੇ ਜੋ ਕਿ 510 ਵੈਸਟ ਮੇਨ ਸਟਰੀਟ ਮਰਸਡ ਆ ਕੈਂਡਲ ਲਾਈਟ ਵਿਜ਼ਲ ਹੋਊਗਾ। ਸੋ ਜਿਹੜੇ ਉਸ ਏਰੀਏ 'ਚ ਰਹਿੰਦੇ ਆ ਪਲੀਜ਼ ਭੈਣ ਭਰਾ ਉੱਥੇ ਪਹੁੰਚਿਓ। ਇਸ ਤੋਂ ਬਿਨਾਂ ਇੱਕ ਕੈਂਡਲ ਲਾਈਟ ਵਿਜ਼ਲ ਕੈਪੀਟਲ ਹਿੱਲ ਜੋ ਆਪਣੀ ਰਾਜਧਾਨੀ ਹੈਗੀ ਆ ਕੈਲੀਫੋਰਨੀਆ ਦੀ ਉੱਥੇ ਰੱਖਿਆ ਗਿਆ ਆ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ 7:30 ਵਜੇ ਤਾਈਂ। ਸੋ ਉੱਥੇ ਪਰਿਵਾਰਾਂ ਸਮੇਤ ਪਹੁੰਚੋ। ਕੈਂਡਲ ਲਾਈਟ ਵਿਜ਼ਲ ਰੱਖਿਆ ਉੱਥੇ ਮੇਅਰ, ਪੁਲਿਸ ਚੀਫ, ਅਸੈਂਬਲੀਮੈਨ, ਸੈਨੇਟਰ, ਕਾਂਗਰਸ, ਹੋਰ ਬਹੁਤ ਸਾਰਾ ਸਿੱਖ ਭਾਈਚਾਰਾ ਵੀ ਇਕੱਠਾ ਹੋ ਰਿਹਾ ਹੈ। ਮੀਡੀਆ ਨੂੰ ਸੱਦਿਆ ਗਿਆ ਆ। ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਸੰਗਤ ਜਾ ਰਹੀ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਣੀਆਂ ਮੋਮਬੱਤੀਆਂ ਲੈ ਕੇ ਜਾਣ,
ਅੱਜ ਕੱਲ੍ਹ ਡਿਜੀਟਲ ਮੋਮਬੱਤੀਆਂ ਆ ਜਾਂਦੀਆਂ ਤਾਂ ਕਿ এনवायरमेंट ਵੀ ਨਹੀਂ ਖਰਾਬ ਹੁੰਦਾ। ਇਸ ਤੋਂ ਬਿਨਾਂ ਇੱਕ ਹੋਰ ਕੈਂਡਲ ਲਾਈਟ ਵਿਜਲ ਟ੍ਰੇਸੀ ਦੇ ਵਿੱਚ ਜੋ ਨਿਰਵਾਣਾ ਇਵੈਂਟ ਸੈਂਟਰ ਹੈਗਾ ਆ 1005 ਈਸਟ ਪੈਸਕਾਡੇਰੋ ਐਵਨਿਊ ਟ੍ਰੇਸੀ, ਉੱਥੇ ਰੱਖਿਆ ਗਿਆ ਹੈ। ਇੱਕ ਮਰਸਡ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਸਾਰਿਆਂ ਨੂੰ ਅਲਰਟ ਜਾਰੀ ਕੀਤਾ ਹੈ। ਉਹਨਾਂ ਨੇ ਬੇਨਤੀ ਕੀਤੀ ਆ ਵੀ ਪਰਿਵਾਰ ਵੱਲੋਂ ਜਾਂ ਮਰਸਡ ਕਾਉਂਟੀ ਸ਼ੈਰਿਫ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਫੰਡ ਰੇਜ਼ਿੰਗ ਨਹੀਂ ਕੀਤਾ ਜਾ ਰਿਹਾ। ਸੋ ਖਬਰਾਂ ਆ ਰਹੀਆਂ ਬਹੁਤ ਜੀ ਸਾਰੇ ਲੋਕ ਆਪਣੇ ਆਪ ਤੇ ਉਹਨਾਂ ਨੇ ਝੂਠੇ ਫੰਡ ਰੇਜ਼ਿੰਗ ਗੋ ਫੰਡਮੀ ਵਗੈਰਾ ਸ਼ੁਰੂ ਕੀਤੇ ਆ। ਸੋ ਇਹਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਵੱਲੋਂ ਫਰਾਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੋਈ ਵੀ ਪਰਿਵਾਰਕ ਮੈਂਬਰ ਜਾਂ ਸਿਟੀ ਆਫ ਮਰਸਡ ਜਾਂ ਮਰਸਡ ਕਾਉਂਟੀ ਦੇ ਸ਼ੈਰਿਫ ਕਿਸੇ ਤਰ੍ਹਾਂ ਦਾ ਵੀ ਕਹਿੰਦੇ ਅਸੀਂ ਫੰਡ ਰੇਜ਼ਿੰਗ ਨਹੀਂ ਕਰ ਰਹੇ। ਸਾਡੀ ਪ੍ਰਾਇੋਰਟੀ ਇਹ ਆ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾਵੇ, ਉਸ ਤੋਂ ਬਾਅਦ ਜੇ ਕੋਈ ਹੋਊਗਾ ਉਹ ਦੱਸਣਗੇ। ਪਰ ਅੱਜ ਦੀ ਡੇਟ 'ਚ ਕਿਸੇ ਤਰ੍ਹਾਂ ਦਾ ਇਹ ਜਿਹੜਾ ਫੰਡ ਰੇਜ਼ਿੰਗ ਨਹੀਂ ਹੋ ਰਿਹਾ। ਇਹ ਸਾਰਾ ਕੁਝ ਜੋ ਆਪਾਂ ਤੁਹਾਡੇ ਨਾਲ ਜੋ ਸਾਂਝਾ ਕੀਤਾ ਆ, ਜੋ ਬਹੁਤ ਆਪਣੀ ਕਮਿਊਨਿਟੀ ਨਾਲ ਅਣਸਕਾਮੀ ਘਟਨਾ ਵਾਪਰੀ ਆ, ਜੀ ਉਹ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਹੈ। ਹਾਂਜੀ ਬਿਲਕੁਲ, ਬਹੁਤ ਅਣਸੁਖਾਵੀ ਘਟਨਾ ਵਾਪਰੀ ਆ ਔਰ ਬੜਾ ਹੌਲਨਾਕ ਦਰਦਨਾਕ ਮੰਜ਼ਰ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿੱਥੇ ਪਰਿਵਾਰ ਦੇ ਨਾਲ ਆਪਣੀ ਜਿਹੜੀ ਹੈ ਹਮਦਰਦੀ ਪ੍ਰਗਟਾਉਣੀ ਚਾਹੀਦੀ, ਜਿੱਥੇ ਪੀੜਤਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ, ਉੱਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਨੂੰ ਨਿਆਂ ਇਨਸਾਫ ਤੇ ਦੂਜੇ ਭਾਈਚਾਰਿਆਂ ਦੇ ਵਿੱਚ ਵੀ ਇਹ ਜਿਹੜੀ ਗੱਲ ਆ ਵੱਧ ਤੋਂ ਵੱਧ ਪਹੁੰਚਾਉਣੀ ਚਾਹੀਦੀ ਹੈ। ਪੰਜਾਬੀ ਰੇਡੀਓ USA ਲਗਾਤਾਰ ਇਸ ਮਸਲੇ ਨੂੰ ਤੁਹਾਡੇ ਵਿੱਚ ਲਿਜਾ ਰਿਹਾ ਔਰ ਅਸੀਂ ਇਸ ਕਰਕੇ ਵੀ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਹੌਲੀ-ਹੌਲੀ ਸਾਡੀ ਜਿਹੜੇ ਅਸੀਂ ਤੁਹਾਡੇ ਨਾਲ ਰਾਬਤੇ ਕਰ ਰਹੇ ਹਾਂ, ਉਹ ਹੌਲੀ-ਹੌਲੀ ਉਹਨਾਂ ਦੇ ਜਿਹੜੇ ਆ ਸਾਨੂੰ ਇਹਨਾਂ ਚੀਜ਼ਾਂ ਦੇ ਫੀਡਬੈਕ ਮਿਲਣੇ ਸ਼ੁਰੂ ਹੋ ਗਏ ਕਿ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀਗਾ ਵੀ ਚਾਹੇ ਕਾਰਾਂ ਤੇ, ਚਾਹੇ ਕਿਸੇ ਬ੍ਰਿਜ ਤੇ ਖੜ੍ਹ ਕੇ, ਟਰੱਕਾਂ ਤੇ, ਆਪਣੇ-ਆਪਣੇ ਕਾਰੋਬਾਰ ਤੇ ਤੁਸੀਂ ਵੱਧ ਤੋਂ ਵੱਧ ਇਸ ਮਸਲੇ ਦੀ ਗੱਲ ਕਰੋ, ਇਸ ਘਟਨਾ ਦੀ ਗੱਲ ਕਰੋ ਤਾਂ ਜੋ ਲੋਕਾਂ ਨੂੰ, ਹੋਰ ਕਮਿਊਨਿਟੀਜ਼ ਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਨਾਲ ਕਿੱਡੀ ਵੱਡੀ ਦਰਦਨਾਕ ਜਿਹੜੀ ਆ ਉਹ ਘਟਨਾ ਵਾਪਰ ਗਈ ਹੈ। ਜੀ ਰੁੱਖ ਕਰਦੇ ਹਾਂ ਲਾਸ ਵੇਗਸ ਦਾ, ਜਿੱਥੇ 2 ਜਿਹੜੇ ਆ ਬੰਦਿਆਂ ਨੂੰ ਮਾਰ ਦਿੱਤਾ ਗਿਆ ਚਾਕੂ ਮਾਰ ਕੇ ਤੇ 6 ਜਣੇ ਜ਼ਖਮੀ ਦੱਸੇ ਗਏ ਨੇ। ਸਟੈਬਿੰਗ ਦੀਆਂ ਘਟਨਾਵਾਂ ਵਾਪਰੀਆਂ ਨੇ, ਚਾਕੂ ਮਾਰਦੀਆਂ ਲਗਾਤਾਰ। ਕੈਸੀਨੋ ਪੈਂਦਾ ਉੱਥੇ ਲਾਸ ਵੇਗਸ ਦੇ ਵਿੱਚ, ਉੱਥੇ ਬਾਹਰ ਤੇ ਜਿਹੜੀ ਸਾਈਡ ਬਾਈਕ ਏਰੀਆ, ਸਾਈਡ ਵਾਕ ਏਰੀਆ ਜਿਹੜਾ, ਉਹਦੇ ਤੇ ਜਿਹੜੀ ਆ ਉਹ ਇਹ ਸਟੈਬਿੰਗ ਦੀ ਘਟਨਾ ਵਾਪਰੀ ਹੈ ਤੇ ਹਾਲੇ ਤੱਕ ਜਿਹੜੀ ਪੁਲਿਸ ਉਹ ਭਾਲ ਕਰ ਰਹੀ ਹੈ ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ 3 ਨੇ, 6 ਦੇ ਵਿੱਚੋਂ 3 ਨੇ, ਉਹਨਾਂ ਦੀ ਜਿਹੜੀ ਹਾਲਤ ਆ ਉਹ ਬੜੀ ਗੰਭੀਰ ਹੈ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਤਿੰਨਾਂ ਦੇ ਵਿੱਚ ਕਈ ਟੂਰਿਸਟ ਨੇ ਤੇ ਕਈ ਲੋਕਲ ਵੀ ਨੇ, ਜਿਹੜੀ ਇਹ ਸਟੈਬਿੰਗ ਦੀ ਘਟਨਾ ਵਾਪਰੀ ਹੈ। ਸੋ ਇੱਕ ਲਾਰਜ ਕਿਚਨ ਨਾਈਫ, ਜਿਹਨੂੰ ਅਸੀਂ ਵੱਡਾ ਚਾਕੂ ਕਹਿ ਸਕਦੇ ਹਾਂ, ਉਹ ਸੀਨ ਤੋਂ ਮਿਲਿਆ ਤੇ ਇੱਕ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਇੱਕ ਬੰਦੇ ਨੂੰ ਫੜਿਆ ਜਿਹਦੀ ਉਮਰ 30 ਸਾਲ ਦੱਸੀ ਗਈ ਹੈ ਤੇ ਇਹ ਕਈ ਜਿਹੜੇ ਚਸ਼ਮਦੀਦ ਸੀਗੇ ਜਾਂ ਲੋਕਾਂ ਭੱਜਾ ਨੱਸੀ ਦੇ ਵਿੱਚ, ਉਹਨਾਂ ਨੇ ਕਿਹਾ ਕਿ ਇਹ ਬੰਦਾ ਜਿਹੜਾ ਹੋ ਸਕਦਾ, ਪੁਲਿਸ ਨੂੰ ਵੀ ਸ਼ੱਕ ਹੈ। ਸੋ ਪੁਲਿਸ ਨੇ ਉਸ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਸਾਡੀ ਜਾਂਚ ਦੇ ਵਿੱਚ ਜਾਂ ਬੰਦੇ ਨੂੰ ਫੜਨ ਦੇ ਵਿੱਚ ਥੋੜ੍ਹੀ ਮਦਦ ਕਰੋ। ਵੇਨ ਹੋਟਲ ਤੇ ਕਸੀਨੋ ਦੇ ਬਾਹਰ ਜਿਹੜੀ 3100 ਬਲਾਕ ਦੇ ਉੱਤੇ ਜਿਹੜਾ ਸਾਊਥ ਲਾਸ ਵੇਗਸ ਦੇ ਵਿੱਚ ਬੁਲੇਵਾਰਡ ਦੇ ਨੇੜੇ ਜਿਹੜੇ ਇਲਾਕੇ ਆ, ਉੱਥੇ ਜਿਹੜੀ ਹੈ ਇਹ ਸਟੈਬਿੰਗ ਦੀ ਇੱਕ ਵਾਰਦਾਤ ਜਿਹੜੀ ਹੈ ਵਾਪਰੀ ਹੈ। ਇੱਕ ਸ਼ੱਕੀ ਫਿਲਹਾਲ ਪੁਲਿਸ ਨੇ ਜਿਹੜਾ ਉਹ ਆਪਣੇ ਕਬਜ਼ੇ ਦੇ ਵਿੱਚ ਲਿਆ। ਸੋ ਜਿਹੜੇ ਸ਼ੈਰਿਫ ਨੇ ਜੋਸਫ ਲੋਂਬਾਰਡੋ, ਉਹਨਾਂ ਨੇ ਕਿਹਾ ਕਿ ਜਿਹੜੇ ਵਿਕਟਮਸ ਨੇ ਉਹਨਾਂ ਦੇ ਵਿੱਚ ਲੋਕਲ ਨੇ ਤੇ ਸਾਨੂੰ ਇਹ ਵੀ ਸ਼ੱਕ ਹੈ ਕਿ ਟੂਰਿਸਟ ਵੀ ਹੋ ਸਕਦੇ ਨੇ। ਦੂਜੇ ਪਾਸੇ ਜਿਹੜੇ ਪੁਲਿਸ ਕੈਪਟਨ ਨੇ ਡੋਰੀ ਕੋਰੇਨ, ਉਹਨਾਂ ਨੇ ਰਿਪੋਰਟਰਸ ਨੂੰ ਇਹ ਗੱਲ ਦੱਸੀ ਹੈ ਕਿ ਕੁਛ ਕੁ ਜਿਹੜੇ ਵਿਕਟਮਸ ਆ ਉਹਨਾਂ ਦੀ ਹਾਲਤ ਕ੍ਰਿਟੀਕਲ ਜਿਹੜੀ ਆ ਉਹ ਬਣੀ ਹੋਈ ਆ। 2 ਜਣਿਆਂ ਦੀ ਮੌਤ ਹੋਈ ਹੈ ਤੇ 6 ਤੋਂ ਲੈ ਕੇ 8 ਜਣੇ ਜਿਹੜੇ ਆ ਉਹ ਜ਼ਖਮੀ ਹੋਏ ਨੇ, ਵਿੱਚੋਂ 3 ਦੀ ਹਾਲਤ ਜਿਹੜੀ ਆ ਉਹ ਗੰਭੀਰ ਆ। ਜੀ ਜੀ ਅਗਲੀ ਖਬਰ ਵੱਲ ਦੇ ਚਲੀਏ ਤੇ ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਸਾਰਿਆਂ ਨੂੰ ਹੀ ਮਾਫ ਕਰ ਦਿੱਤਾ ਹੈ ਜਿਨ੍ਹਾਂ ਦੇ ਉੱਤੇ ਫੈਡਰਲ ਚਾਰजेस ਲੱਗੇ ਸੀ, ਜਿਨ੍ਹਾਂ ਨੇ ਕੋਈ ਕਹਿੰਦੇ ਵੀ ਥੋੜਾ ਬਹੁਤਾ ਮਰਵਾਨਾ ਜਿਨ੍ਹਾਂ ਦੇ ਕੋਲ ਫੜਿਆ ਗਿਆ ਸੀ, ਜਿਨ੍ਹਾਂ ਦੇ ਕੋਲ ਭੰਗ ਜੀ ਫੜੀ ਗਈ ਸੀ। ਇਹ ਪਹਿਲਾ ਮੇਜਰ ਸਟੈਪ ਹੈਗਾ ਡੀਕ੍ਰਿਮੀਨਲਾਈਜੇਸ਼ਨ ਦਾ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਆਪਣੀ ਇਲੈਕਸ਼ਨ ਦੇ ਵਿੱਚ ਇਹ ਕਿਹਾ ਸੀ ਵੀ ਮੈਂ ਜੇ ਪ੍ਰੈਜ਼ੀਡੈਂਟ ਬਣਦਾ ਆ ਤੇ ਡੀਕ੍ਰਿਮੀਨਲਾਈਜ਼ ਕਰੂੰਗਾ ਕੈਨਾਬਸ ਯੂਜ਼ ਨੂੰ, ਤੇ ਇਹਦੇ ਨਾਲ ਆਟੋਮੈਟਿਕਲੀ ਕਹਿੰਦੇ ਵੀ ਜਿਹੜੀਆਂ ਪ੍ਰਾਇਰ ਕਨਵਿਕਸ਼ਨਸ ਹੋਣਗੀਆਂ ਉਹਨਾਂ ਤੋਂ ਵੀ ਸਾਰਿਆਂ ਨੂੰ ਮਾਫੀ ਮਿਲ ਜਾਊਗੀ। ਇਹ ਇੱਕ ਬਹੁਤ ਵੱਡਾ ਸਟੈਪ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਚੱਕਿਆ ਗਿਆ ਹੈ।
ਬਹੁਤ ਸਾਰੀਆਂ ਸਟੇਟਸ ਮਰਵਾਨਾ ਲੀਗਲ ਆ, ਕਈਆਂ 'ਚ ਇਲੀਗਲ ਆ। ਫੈਡਰਲ ਤੌਰ ਤੇ ਹਜੇ ਵੀ USA ਦੇ ਵਿੱਚ ਮਰਵਾਨਾ ਯੂਜ਼ ਜਿਹੜਾ ਆ ਉਹ ਇਲੀਗਲ ਆ, ਪਰ ਇਹ ਅਨਾਊਂਸਮੈਂਟ ਹੁਣ ਆਈ ਆ ਬਿਲਕੁਲ ਉਸੇ ਟਾਈਮ ਤੇ ਇਲੈਕਸ਼ਨ ਦੇ ਲਾਗੇ-ਛਾਗੇ। ਵਾਅਦਾ ਇਹਨੇ ਪਿਛਲੇ ਸਾਲ ਕੀਤਾ ਸੀ ਵੀ ਜੀ ਹੁਣ ਜਿਨ੍ਹਾਂ ਨੂੰ ਪਹਿਲਾਂ ਕਿਸੇ ਤਰ੍ਹਾਂ ਦੀ ਕਨਵਿਕਸ਼ਨ ਹੋਈ ਆ ਮਰਵਾਨਾ ਯੂਜ਼ ਕਰਕੇ, ਸਮਾਲ ਲੈਵਲ ਦਾ ਜੋ ਮਰਵਾਨਾ ਹੈਗਾ ਆ, ਭੰਗ ਆ, ਕਿਉਂਕਿ ਇਹਦੇ ਨਾਲ ਜਦੋਂ ਤੁਹਾਡੀ ਕਨਵਿਕਸ਼ਨ ਹੋ ਜਾਂਦੀ ਆ ਫੇਰ ਕਹਿੰਦੇ ਤੁਸੀਂ ਆਪਣੀ ਜੌਬ ਨਹੀਂ ਲੱਭ ਸਕਦੇ, ਐਜੂਕੇਸ਼ਨ ਦੇ ਵਿੱਚ ਹੋਰ ਬਹੁਤ ਸਾਰੀ ਜਗ੍ਹਾ ਪ੍ਰੋਬਲਮ ਆਉਂਦੀ ਆ। ਸੋ ਜੀ ਉਹਨਾਂ ਨੇ ਲੀਗਲੀ ਥੋੜਾ ਜਿਹਾ ਸਟੈਪ ਸ਼ਾਰਟ ਰਹੇ ਆ, ਜਿਹਦੇ 'ਚ ਉਹ ਇਹ ਕਹਿ ਦੇਣ ਵੀ ਟੋਟਲੀ ਜੀ ਭੰਗ ਅਮਰੀਕਾ ਦੇ ਵਿੱਚ ਲੀਗਲ ਹੈਗੀ ਆ। ਉਹ ਤੋਂ ਥੋੜਾ ਜਿਹਾ ਸਟੈਪ ਉਰੇ ਇਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤਾਂ ਅਗਲੀ ਖਬਰ ਵੀ ਜਿਹੜੀ ਸਾਨੂੰ ਥੋੜਾ ਜਿਹਾ ਚਿੰਤਤ ਕਰਦੀ ਆ, ਉਹ ਇਹ ਹੈ ਕਿ ਸੈਕਰਾਮੈਂਟੋ ਨਾਈਬਰਹੁੱਡ ਦੇ ਵਿੱਚ ਪਿਛਲੇ 12 ਦਿਨਾਂ ਦੇ ਵਿੱਚ 8 ਮਰਡਰ ਹੋਏ ਨੇ। ਸੋ ਪੁਲਿਸ ਵਾਲਿਆਂ ਦਾ ਇਹ ਕਹਿਣਾ ਹੈ, ਜਿਹੜੀਆਂ ਇਸ ਦੇ ਨਾਲ ਜੁੜੀਆਂ ਏਜੰਸੀਜ਼ ਨੇ, ਲਾਅ ਇਨਫੋਰਸਮੈਂਟ, ਜਿੰਨੇ ਵੀ ਉਹਦੇ ਅਥਾਰਟੀਜ਼ ਨੇ, ਜਿੰਨੇ ਬੰਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਚੀਜ਼ਾਂ ਨੇ ਸਾਨੂੰ ਜਿਹੜਾ ਉਹ ਬੜਾ ਡੂੰਘਾ ਜਿਹੜਾ ਉਹ ਸਦਮਾ ਦਿੱਤਾ ਕਿ ਇਹ ਇਸ ਤਰ੍ਹਾਂ ਕਿਉਂ ਹੋ ਰਿਹਾ। ਸਤੰਬਰ ਦੇ ਤੀਜੇ ਹਫ਼ਤੇ ਜਿਹੜੀ ਆ ਉਹ ਸ਼ੈਰਿਫ ਨੂੰ ਇੱਕ ਕਾਲ ਆਉਂਦੀ ਹੈ ਤੇ 65 ਸਟਾਕਟਨ ਬੁਲੇਵਾਰਡ ਤੇ ਜਿਹੜਾ 65 ਸਟਰੀਟ ਆ ਉੱਥੇ ਇੱਕ ਬੰਦੇ ਨੂੰ ਜਿਹੜਾ ਸ਼ਾਟ ਕੀਤਾ ਜਾਂਦਾ ਤੇ ਰੋਡ ਦੇ ਉੱਤੇ, ਤੇ ਉਹਨਾਂ ਨੇ ਉੱਥੇ ਕਿਸੇ ਨੂੰ ਵੀ ਨਹੀਂ ਵੇਖਿਆ। ਇੱਕ 911 ਕਾਲਰ ਦੇ ਮੁਤਾਬਿਕ ਦੱਸਣ ਮੁਤਾਬਿਕ ਜਿਹੜੀ ਇਹ ਘਟਨਾ ਵਾਪਰੀ ਹੈ। ਉਸ ਤੋਂ ਬਾਅਦ ਉਹਦੇ 'ਚ ਬਹੁਤ ਜ਼ਿਆਦਾ ਬਲੀਡਿੰਗ ਹੋਈ ਪਈ ਸੀ ਤੇ ਇਸ ਘਟਨਾ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਹਜੇ 4 ਦਿਨ ਪਹਿਲਾਂ ਜਿਹੜਾ ਇੱਕ ਗਨ ਫਾਇਰ ਸਡਨਲੀ ਹੁੰਦੇ ਆ, ਉਹ ਤਕਰੀਬਨ 1 AM ਦੇ ਨੇੜੇ, ਜਿਹੜੀ 28ਵੀਂ ਸਟਰੀਟ ਆ ਉੱਥੇ। ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਉੱਥੇ ਵੀ ਇੱਕ ਬੰਦਾ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਮਿਲਦਾ, ਤੇ ਉਹਨਾਂ ਨੂੰ ਇੱਕ ਨੇੜੇ ਸ਼ੱਕੀ ਵੀ ਜਿਹੜਾ ਸਵੈਟ ਟੀਮ ਗ੍ਰਿਫਤਾਰ ਕਰਦੀ, ਜਿਹੜਾ ਕਿ ਉੱਥੋਂ ਦਾ ਭੱਜ ਜਾਂਦਾ, ਜਿਹਦਾ ਨਾਮ ਦੱਸਿਆ ਗਿਆ 23 ਸਾਲਾ ਮਾਈਕਲ ਐਸਕੋਬਾਰ। ਸ਼ੱਕੀ ਸੀਗਾ ਪੁਲਿਸ ਨੂੰ। ਬਾਅਦ ਦੇ ਵਿੱਚ ਇਹ ਬੰਦਾ ਰੀਜਨਲ ਸਵੈਟ ਟੀਮ ਨੇ ਵੈਸਟ ਸੈਕਰਾਮੈਂਟੋ ਦੇ ਵਿੱਚ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ, ਤੇ ਇਸ ਘਟਨਾ ਦੀ ਵੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ। ਇਸ ਤੋਂ ਇਲਾਵਾ ਇਹਦੇ ਨਾਲ ਅਗਲੇ ਦਿਨ ਇਹਦੇ ਨਾਲ ਦਾ ਇੱਕ ਬੰਦਾ ਜਿਹਦਾ ਨਾਮ ਇੱਥੇ ਮੈਂਸ਼ਨ ਨਹੀਂ ਕੀਤਾ ਹੋਇਆ, ਐਸਕੋਬਾਰ ਦਾ ਜਿਹੜਾ ਸਾਥੀ ਦੱਸਿਆ ਗਿਆ, ਉਹਨੇ ਆਪਣੀ ਹੀ ਜਿਹੜੀ ਆ ਆਪਣੀ ਜਾਨ ਲੈ ਕੇ ਖੁਦਕੁਸ਼ੀ ਕਰ ਲਈ ਆ। ਤੇ ਜਦੋਂ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਤਾਂ ਉਹ ਉੱਥੇ ਮ੍ਰਿਤਕ ਹਾਲਤ ਦੇ ਵਿੱਚ ਮਿਲਿਆ। ਇੱਕ ਕਾਰ ਦੇ ਵਿੱਚ ਉਹਨੇ ਆਪਣੇ ਆਪ ਨੂੰ ਸ਼ਾਟ ਕਰ ਲਿਆ ਸੀ, ਤੇ ਇਹ ਕਾਰ ਸੀਗੀ ਸੈਨ ਜੁਆਨ ਰੋਡ ਦੇ ਨੇੜੇ ਪਾਰਕ ਕੀਤੀ ਹੋਈ, ਜਿਹੜਾ ਉੱਥੇ ਵੁੱਡ ਬ੍ਰਿਜ ਅਪਾਰਟਮੈਂਟ ਪੈਂਦਾ ਹੈ। ਉਸ ਤੋਂ ਬਾਅਦ 20 ਮਿੰਟਾਂ ਬਾਅਦ ਇੱਕ ਹੋਰ ਘਟਨਾ ਵਾਪਰਦੀ ਹੈ ਉੱਥੇ ਅਕਰੇਡ ਬੁਲੇਵਾਰਡ ਦੇ ਜਿਹੜਾ ਓਲਡ ਨਾਰਥ ਸੈਕਰਾਮੈਂਟੋ ਉਹਦੇ ਇਲਾਕਿਆਂ ਦੇ ਵਿੱਚ, ਤੇ ਇੱਥੇ ਇੱਕ ਹਾਊਸ ਦੇ ਨੇੜੇ, ਘਰ ਦੇ ਨੇੜੇ ਵਿੱਚ ਜਿਹੜਾ ਉਹ ਘਟਨਾ ਵਾਪਰਦੀ ਹੈ। ਅੱਗ ਲੱਗਣ ਦੀ ਜਿਹੜੀ ਖਬਰ ਆ 911 ਤੇ ਕਾਲ ਆਉਂਦੀ ਹੈ। ਇਹਦੇ ਵਿੱਚ ਵੀ ਜਿਹੜਾ ਉਹ ਇੱਕ ਮੌਤ ਹੋਣ ਬਾਰੇ ਜਿਹੜਾ ਪਤਾ ਲੱਗਦਾ ਹੈ। ਬਾਅਦ ਦੇ ਵਿੱਚ ਇਹਦੇ ਘਟਨਾ ਦੇ ਕਾਰਨਾਂ ਦਾ ਵੀ ਜਿਹੜੀ ਜਾਂਚ ਕੀਤੀ ਜਾ ਰਹੀ ਆ। 2 ਦਿਨ ਪਹਿਲਾਂ ਜਿਹੜੇ ਆ ਸਿਟੀ ਡਿਟੈਕਟਿਵਸ ਆ, ਉਹਨਾਂ ਨੇ ਵੀ ਇਸੇ ਤਰ੍ਹਾਂ ਦੀਆਂ ਕਈ ਹੋਰ ਘਟਨਾਵਾਂ ਨੂੰ ਜਿਹੜਾ ਉਹ ਖੋਜਿਆ ਪੜਤਾਲਿਆ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਵੜ ਕੇ ਲੁੱਟ ਦੇ ਇਰਾਦੇ ਨਾਲ ਜਿਹੜਾ ਕਤਲ ਆ ਉਹ ਕੀਤਾ ਗਿਆ ਵਾ। ਸੱਟ ਫੇਟ ਵੱਜੀ ਆ ਉਹਨਾਂ ਦੇ, ਤੇ ਉਹਨਾਂ ਦੇ ਇਸ ਘਟਨਾ ਦੀ ਜਿਹੜੀ ਜਾਂਚ ਆ ਸੈਕਰਾਮੈਂਟੋ ਪੁਲਿਸ ਹਲੇ ਕਰ ਰਹੀ ਆ। ਇਸ ਤੋਂ ਪਹਿਲਾਂ ਜਿਹੜੀ ਇਸ ਤੋਂ ਅਗਲੀ ਨਾਈਟ ਸੀਗੀ, ਯਾਨੀ ਕਿ ਅਗਲੀ ਰਾਤ, ਉੱਥੇ 54 ਸਾਲਾ ਇੱਕ ਜਿਹਦਾ ਨਾਮ ਦੱਸਿਆ ਗਿਆ ਡੈਰਨ ਕ੍ਰਿਸਟੀਅਨ, ਉਹ ਜ਼ਖਮੀ ਹਾਲਤ ਦੇ ਵਿੱਚ ਮਿਲਦਾ ਪੁਲਿਸ ਨੂੰ ਕੈਨਥ ਐਵੀਨਿਊ ਦੇ ਲਾਗੇ-ਛਾਗੇ, ਇਹਨਾਂ ਇਲਾਕਿਆਂ ਦੇ ਵਿੱਚੋਂ ਕੈਲੀਫੋਰਨੀਆ ਐਵੀਨਿਊ ਇੰਟਰਸੈਕਸ਼ਨ ਜਿਹੜਾ ਪੈਂਦਾ ਉਹਨਾਂ ਦੇ ਵਿੱਚ। ਇਹ ਬੰਦਾ ਵੀ ਬਾਅਦ ਦੇ ਵਿੱਚ ਕਿਸੇ ਹਮਲੇ ਦਾ ਸ਼ਿਕਾਰ ਹੋਇਆ ਦੱਸਿਆ ਗਿਆ। ਇਸੇ ਤਰ੍ਹਾਂ ਪੁਲਿਸ ਆਫੀਸਰਸ ਨੇ ਤਕਰੀਬਨ 10 ਘਟਨਾਵਾਂ ਦਾ ਜਿਹੜਾ ਉਹ ਜ਼ਿਕਰ ਕੀਤਾ। ਜਿਸ ਤਰੀਕੇ ਨਾਲ 3 ਅਕਤੂਬਰ ਦੀ ਗੱਲ ਆ, ਜਦੋਂ ਸੈਕਰਾਮੈਂਟੋ ਪੁਲਿਸ ਨੂੰ ਕਾਲ ਆਉਂਦੀ ਹੈ ਐਲਡਰ ਕ੍ਰੀਕ ਰੋਡ ਉੱਤੇ, ਤੇ ਉੱਥੇ ਜਿਹੜਾ ਪੈਂਦਾ ਵਾ ਮੋਰਿਸਨ ਕ੍ਰੀਕ ਵਾਟਰਵੇ, ਉੱਥੋਂ ਕਾਲ ਆਉਂਦੀ ਹੈ, ਤੇ ਉੱਥੇ ਵੀ ਇੱਕ ਗੋਲੀਬਾਰੀ ਦੀ ਜਿਹੜੀ ਘਟਨਾ ਵਾਪਰੀ ਸੀ। ਸੋ ਇਸੇ ਤਰ੍ਹਾਂ ਪੁਲਿਸ ਕਹਿੰਦੀ ਵੀ ਤਕਰੀਬਨ 13-14 ਸਿਲਸਿਲੇਵਾਰ ਇਹੋ ਜਿਹੀਆਂ ਕ੍ਰਾਈਮ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੇ ਵਿੱਚ 8 ਜਣਿਆਂ ਦੀ ਜਿਹੜੀ ਆ ਉਹ ਮੌਤ ਹੋਈ ਹੈ ਲੰਘੇ 12 ਦਿਨਾਂ ਦੇ ਵਿੱਚ। ਸੋ ਇੱਥੋਂ ਪਤਾ ਲੱਗਦਾ ਕਿ ਕ੍ਰਾਈਮ ਕਿਸ ਤਰੀਕੇ ਨਾਲ ਇਸ ਇਲਾਕੇ ਦੇ ਵਿੱਚ ਵੱਧ ਗਿਆ, ਤੇ ਲੋਕ ਤੇ ਪੁਲਿਸ ਜਿਹੜੀਆਂ ਨੇ ਉਹ ਚਿੰਤਤ ਹੈ ਕਿ ਸੈਕਰਾਮੈਂਟੋ ਨਾਈਬਰਹੁੱਡਸ ਦੇ ਵਿੱਚ ਇੰਨੀ ਜ਼ਿਆਦਾ ਇਹ ਵਾਰਦਾਤਾਂ ਕਿਵੇਂ ਵੱਧ ਗਈਆਂ ਅਚਾਨਕ। ਜੀ, ਸੋ ਬਿਲਕੁਲ ਹੁਣ ਆਪਾਂ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਅੱਜ
ਇੱਕ ਬਹੁਤ ਵੱਡੀ ਕੰਪਨੀ ਪੈਲੋਟੋਨ, ਉਹਨਾਂ ਦੇ CEO ਨੇ ਇਹ ਕਿਹਾ ਵੀ ਅੱਜ 500 ਦੇ ਕਰੀਬ, ਉਹ ਜੋ ਕਿ 12% ਉਹਨਾਂ ਦੀ ਵਰਕਫੋਰਸ ਬਣਦੀ ਆ, ਉਸ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਤੇ ਅੱਜ ਸਟਾਕ ਮਾਰਕੀਟ ਵੀ ਡਾਊਨ ਗਈ ਆ, ਕਿਉਂਕਿ ਸਤੰਬਰ ਦੀ ਜੌਬ ਰਿਪੋਰਟ ਆਣੀ ਆ। ਡਾਓ ਜੋਨ ਇੰਡਸਟਰੀਅਲ 350 ਪੁਆਇੰਟ ਦੇ ਕਰੀਬ ਡਾਊਨ ਗਿਆ ਹੈਗਾ। S&P ਇੰਡੈਕਸ ਵੀ 1% ਦੇ ਕਰੀਬ ਡਾਊਨ ਗਿਆ। ਨਾਸਡੈਕ 0.68% ਦੇ ਕਰੀਬ ਡਾਊਨ ਗਿਆ। ਸੋ ਓਵਰਆਲ ਇਕਨੋਮੀ ਦੇ ਉੱਤੇ ਜੇ ਦੇਖਿਆ ਜਾਵੇ ਕਾਫੀ ਅਸਰ ਹੋ ਰਿਹਾ, ਕਾਫੀ ਡਾਊਨ ਜਾ ਰਹੀ ਆ, ਲੇ ਆਫ ਹੋਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦਾ ਰੁਪਈਆ ਵੀ ਬੁਰੀ ਤਰ੍ਹਾਂ ਡਿੱਗ ਰਿਹਾ ਆ। ਜੀ 82 ਰੁਪਏ 34 ਪੈਸੇ ਅੱਜ ਰਿਹਾ। ਤੇ ਅੱਜ ਮੈਂ ਕਿਸੇ ਨਾਲ ਗੱਲ ਕਰਦਾ ਸੀ, ਕਹਿੰਦੇ ਬਲੈਕ ਦੇ ਵਿੱਚ ਇੰਡੀਆ 'ਚ $1 ਦੇ 90 ਰੁਪਏ ਇਸ ਵੇਲੇ ਮਿਲ ਰਹੇ ਹੈਗੇ ਆ। ਇੱਕ $US ਦੇ ਬਰਾਬਰ $1 ਤੇ 37 ਸੈਂਟ ਆਪਣਾ ਜੋ ਗੁਆਂਢੀ ਮੁਲਕ ਆ ਉਹਦੇ ਰਹੇ ਆ। ਤੇ ਇੱਕ ਵਾਰੀ ਫੇਰ ਬੇਨਤੀ ਕਰਦਾ, ਆਪਣੇ ਸਨੀ ਗਰੇਵਾਲ ਭਾਜੀ ਉਹਨਾਂ ਨੇ ਕਮੈਂਟ ਪਾਏ ਸੀ ਸਾਡੀਆਂ ਖਬਰਾਂ ਦੇ ਥੱਲੇ ਵੀ ਇਹ ਕੈਂਡਲ ਲਾਈਟ ਵਿਜਲਸ ਦੇ ਨਾਲ ਕੁਝ ਨਹੀਂ ਹੋਣਾ, ਸਾਨੂੰ ਜੀ ਪ੍ਰੋਟੈਸਟ ਜਾਂ ਕੁਝ ਨਾ ਕੁਝ ਚਾਹੀਦਾ। ਤੁਸੀਂ ਹੈਰਾਨ ਹੋਵੋਗੇ, 2 ਦਿਨਾਂ ਤੋਂ ਮੈਂ ਰੌਲਾ ਪਾ ਰਿਹਾ, ਪੰਜਾਬੀ ਰੇਡੀਓ USA ਰੌਲਾ ਪਾ ਰਿਹਾ ਜੀ ਵੀ ਭਾਈ ਜਾਂ ਜਿਹੜੇ ਟਰੱਕਰਸ ਆ, ਹੁਣ ਕੱਲ ਸ਼ਾਮ ਤੱਕ ਤਾਂ ਸਾਨੂੰ ਲੱਗਦਾ ਹੀ ਸੀ ਵੀ ਪਰਿਵਾਰ ਠੀਕ ਠਾਕ ਘਰ ਪਹੁੰਚ ਜਾਊਗਾ। ਹਾਂਜੀ ਤਦ ਤੱਕ ਹੀ ਆਪਾਂ ਕਹਿ ਰਹੇ ਸੀ ਵੀ ਭਾਈ ਜਿਹੜੇ 99 ਤੇ ਜਾਂਦੇ 2 ਘੰਟੇ ਰੋਕ ਕੇ ਉੱਥੇ ਸਟਾਪ ਸਾਈਨ ਤੇ ਖੜ ਕੇ ਕੋਈ ਆਪਣਾ ਫਲਾਇਰ ਉਹਨਾਂ ਦੀ ਫੋਟੋ ਫੜ ਕੇ ਸਰਚ ਕਰੋ। ਤੁਸੀਂ ਹੈਰਾਨ ਹੋਵੋਗੇ, ਸਿਰਫ ਇੱਕ ਜਣੇ ਦੀ ਕਾਲ ਆਈ ਸੀ, ਮਨਜੀਤ ਸਿੰਘ ਪੱਤੜ ਉਹਨਾਂ ਦੀ। ਉਹਨਾਂ ਨੇ ਕਿਹਾ ਵੀ ਅਸੀਂ ਕੱਲ ਨੂੰ ਜੋ ਕਲਿੰਟਨ ਵਾਲਾ ਪੁਲ ਹੈਗਾ ਫ੍ਰਿਜ਼ਨੋ 'ਚ, ਉੱਥੇ ਖੜ ਕੇ ਜਿਹੜਾ ਆ ਆਪਾਂ ਇਸ ਪਰਿਵਾਰ ਦੇ ਲਈ ਜਸਟਿਸ ਫॉर ਸਿੰਘ ਫੈਮਿਲੀ ਉਹ ਮੰਗਾਂਗੇ। ਸੋ ਆਪਣੇ ਆਈ ਡੋਨਟ ਨੋ ਕੀ ਹੋਇਆ ਵੀ ਜਾਂ ਤਾਂ ਇੰਨੇ ਅਸੀਂ ਸੈਲਫਿਸ਼ ਹੋ ਗਏ ਆ। ਦੂਸਰੇ ਨੰਬਰ ਤੇ ਠੀਕ ਆ, ਚਲੋ ਜਿਹੜੇ ਕੈਂਡਲ ਲਾਈਟ ਵਿਜਲ ਵੀ ਕਰ ਰਹੇ ਆ, ਪਰ ਮੇਕ ਸ਼ੋਰ ਕਰੋ ਕਿਤੇ ਉਹੀ ਤਾਂ ਨਹੀਂ ਜਿਹੜੇ ਉਹੀ ਬੰਦੇ ਆਪਾਂ ਗੁਰੂ ਘਰਾਂ 'ਚ ਉਹਨਾਂ ਲੀਡਰਾਂ ਨੂੰ ਸੱਦਦੇ ਰਹਿੰਦੇ ਆ, ਉਹੀ ਮੇਅਰ, ਉਹੀ ਗਵਰਨਰ, ਤੇ ਮੁੜ ਕੇ ਉੱਥੇ ਆ ਕੇ ਇਲੈਕਸ਼ਨ ਸੀਜ਼ਨ ਆਇਆ ਆ ਆਪਣਾ ਲੈਕਚਰ ਝਾੜ ਕੇ ਚਲੇ ਜਾਣ। ਜੀ ਜੇ ਤੁਸੀਂ ਉੱਥੇ ਕੈਂਡਲ ਲਾਈਟ ਵਿਜਲ 'ਚ ਜਾ ਰਹੇ ਆ ਨਾ, ਘੱਟੋ ਘੱਟ ਉਹਨਾਂ ਨੂੰ ਪੁੱਛੋ ਵੀ ਭਾਈ ਬਿਜ਼ਨਸ ਦੀ ਕੀ ਸਿਕਿਉਰਿਟੀ ਹੈਗੀ ਹੈ ਤੁਹਾਡੇ ਕੋਲ। ਆਪਣੇ ਬੰਦਿਆਂ ਦੇ ਬਹੁਤ ਬਿਜ਼ਨਸਿਸ ਆ, ਆਮ ਬੰਦੇ ਦੀ ਕੀ ਸਿਕਿਉਰਿਟੀ ਆ। ਅੱਜ ਇੱਕ ਬਿਜ਼ਨਸ ਵਾਲੇ ਪਰਿਵਾਰ ਦੇ 4 ਮੈਂਬਰ ਉਹਨਾਂ ਦੇ ਬਿਜ਼ਨਸ ਤੋਂ ਚੱਕ ਲੈ, ਕੱਲ ਨੂੰ ਤੁਹਾਡੇ ਘਰ ਚੋਂ ਕੋਈ ਗਨ ਲੈ ਕੇ ਆ ਕੇ 4 ਜਣੇ ਚੱਕ ਕੇ ਲੈ ਜਾਏ। ਤੁਹਾਨੂੰ ਖਬਰ ਸਾਂਝੀ ਤਾਂ ਕੀਤੀ ਸੀ ਆਪਾਂ ਸੈਨੋਜ਼ੇ 'ਚ 2 ਮਹੀਨੇ ਪਹਿਲਾਂ, ਜੀ ਇੱਕ ਇੰਡੀਅਨ ਪਰਿਵਾਰ ਦੇ ਗਰਾਜ ਡੋਰ ਖੋਲਿਆ, ਅੰਦਰ 6 ਜਾਣੇ ਆ ਗਏ ਲੁਟੇਰੇ, ਤੇ 4 ਜਾਣਿਆਂ ਨੇ ਉਹਦੇ ਨਿਆਣੇ ਦੇ ਗਨ ਰੱਖੀ ਤੇ 2 ਜਾਣੇ ਨਾਲ ਗਏ ਬੈਂਕ 'ਚ ਵੀ ਪੈਸੇ ਕਢਾ ਕੇ। ਤੇ ਲੱਕਲੀ ਬੈਂਕ ਉਸ ਟਾਈਮ ਤੇ ਬੰਦ ਹੋ ਗਈ ਸੀ, ਉਹ ਵਾਪਸ ਆਏ ਤੇ ਸਾਰਾ ਘਰ ਵੀ ਲੁੱਟ ਕੇ ਲੈ ਗਏ। ਤੇ ਉਹ ਬੰਦਾ ਟਰੋਮਾ ਦੇ ਵਿੱਚ ਆ। ਇੱਦਾਂ ਹੀ ਇੱਕ ਚਾਈਨੀਜ਼ ਪਰਿਵਾਰ ਦੇ ਨਾਲ ਹੋਇਆ, ਉਹਨਾਂ 6 ਘੰਟੇ ਉਹਨਾਂ ਦੇ ਘਰ ਪੂਰੀ ਲੁੱਟਮਾਰ ਉਹਨਾਂ ਨੇ ਕੀਤੀ। ਬੁੜੇ ਬੁੜੀ ਨੂੰ ਜੋ ਬਜ਼ੁਰਗ ਸੀ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਤੇ ਉਹਨਾਂ ਦਾ ਸਾਰਾ ਸਮਾਨ ਲੁੱਟ ਕੇ ਰਹਿ ਗਿਆ, ਰੋਟੀ ਪਾਣੀ ਵੀ ਉਹਨਾਂ ਦੇ ਘਰ ਛਕਿਆ। ਸੋ ਜੇ ਇਦਾਂ ਕ੍ਰਾਈਮ ਵੱਧ ਰਿਹਾ ਆ ਇੰਡੀਵਿਜੂਅਲ ਲੈਵਲ ਤੇ, ਕੋਈ ਵੀ ਆਂਦਾ, ਚਾਹੇ ਮੇਅਰਾਂ ਦਾ, ਹੁਣ ਇੱਥੇ ਕਈ ਇੰਡੀਅਨ ਪੋਲੀਟੀਸ਼ੀਅਨ ਵੀ ਆਪਣੇ ਪੰਜਾਬੀ ਵੀ ਆ ਜਾਣੇ ਆ, ਬਹੁਤ ਇਲੈਕਸ਼ਨ 'ਚ ਖੜਦੇ ਆ। 3 ਦਿਨ ਕੋਈ ਕੁਸਕਿਆ ਨਹੀਂ ਵੀ ਉਹਨਾਂ ਦੀ ਕਿਸੇ ਦੀ ਸਟੇਟਮੈਂਟ ਆਈ ਵੀ ਜੀ ਭਾਈ ਆਪਾਂ ਸ਼ੈਰਿਫ ਨੂੰ, ਸਿਟੀ ਆਫ ਮਰਸਡ ਨੂੰ, ਜਾਂ ਹੋਰ, ਜਾਂ CHP ਨੂੰ, ਜਾਂ FBI ਨੂੰ ਕਹੀਏ ਭਾਈ ਜਲਦੀ ਤੋਂ ਜਲਦੀ ਹੈਲਪ ਕਰੋ, ਟਾਈਮ ਬਹੁਤ ਲੰਮਾ ਚੱਲ ਰਿਹਾ ਹੈਗਾ। ਬਿਲਕੁਲ ਸੋ ਇਹਨਾਂ ਸਾਰਿਆਂ ਦਾ ਤੁਹਾਡਾ ਹੱਕ ਬਣਦਾ। ਠੀਕ ਆ, ਜੇ ਕੋਈ ਕੈਂਡਲ ਲਾਈਟ ਵਿਜਲ ਤੇ ਵੀ ਜਾਂਦਾ, ਕੋਈ ਪੋਲੀਟੀਸ਼ੀਅਨ ਆਦਾ, ਉਹਨੂੰ ਪੁੱਛੋ ਵੀ ਭਾਈ ਕੀ ਹੋ ਰਿਹਾ, ਸਾਡੀ ਸਟੇਟ 'ਚ ਇੰਨਾ ਗੰਦ ਪੈ ਰਿਹਾ, ਇਹਦਾ ਤੁਸੀਂ ਇਲੈਕਸ਼ਨ 'ਚ ਖੜੇ ਆ, ਕੀ ਕਰੋਗੇ? ਤੁਸੀਂ ਇਦਾਂ ਦੇ ਲਾਅ ਲੈ ਕੇ ਆ ਰਹੇ ਆ, ਜ਼ੀਰੋ ਬੇਲ ਪਾਲਿਸੀ, ਜੇ ਬੰਦਾ ਅਰੈਸਟ ਵੀ ਕਰ ਲਿਆ ਕ੍ਰਾਈਮ 'ਚ ਤੇ ਉਹਨੂੰ ਕੋਈ ਪੈਸਾ ਨਹੀਂ ਦੇਣਾ ਪੈਣਾ, ਤਾਂ ਬੇਲ ਤੇ ਛੱਡ ਦੋਗੇ। ਠੀਕ ਹੈ ਕਿ ਨਹੀਂ? ਸੋ ਇਹ ਜ਼ਰੂਰ ਜਾਓ, ਇਹ ਪੁੱਛੋ। ਜੀ 19 ਇੰਗਲਿਸ਼ ਸਾਰਿਆਂ ਨੂੰ ਆਉਂਦੀ ਆ ਆਪਾਂ ਨੂੰ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਦੋਂ ਤੁਸੀਂ ਜਾ ਰਹੇ ਆ, ਚਾਹੇ ਜਿੱਦਾਂ ਮਰਜ਼ੀ ਪ੍ਰੋਟੈਸਟ ਕਰ ਰਹੇ ਆ, ਕੈਂਡਲ ਲਾਈਟ ਵਿਜਲ ਆ, ਤੁਹਾਨੂੰ ਕੋਈ ਵੀ ਪੋਲੀਟੀਸ਼ੀਅਨ ਦੇਖਦਾ, ਉਹਨੂੰ ਪੁੱਛੋ ਵੀ ਭਾਈ ਆ ਕੀ ਬਣਿਆ ਕੈਲੀਫੋਰਨੀਆ, ਗੋਲਡਨ ਸਟੇਟ, ਹਨਾ, 7th ਲਾਰਜੈਸਟ ਇਕਨੋਮੀ ਆਫ ਦਾ ਵਰਲਡ, ਕਿੰਨਾ ਕ੍ਰਾਈਮ ਵੱਧ ਗਿਆ ਹੈਗਾ, ਤੁਸੀਂ ਖਬਰਾਂ ਹੀ ਸੁਣਦੇ ਆ। ਸੋ ਜਰੂਰ ਆਪਣੇ ਲੈਵਲ ਤੇ ਜਰੂਰ ਪੁੱਛੋ, ਜਰੂਰ। ਪਰ ਪਲੀਜ਼ ਜਿੰਨੇ ਵੀ ਆਪਣਾ ਜਿੰਨਾ ਵੀ ਫਰਜ਼ ਬਣਦਾ, ਬਿਲਕੁਲ ਜੀ ਪੰਜਾਬੀ ਆ, ਆਪਣੇ ਭੈਣ ਭਰਾ ਆ, ਠੀਕ ਆ, ਨਾ ਵੀ ਰਿਸ਼ਤੇਦਾਰ ਹੋਊਗੇ, ਆਪਣੇ ਨਾਲ ਵੀ ਇਹ ਵਾਪਰ ਸਕਦਾ ਆ। ਆਪਾਂ ਤਾਂ ਦੂਜੇ ਬੰਦਿਆਂ ਦੇ ਨਾਲ ਕਿੰਨਾ ਆਪਾਂ ਕਰਦੇ ਆ। ਜੀ ਪੰਜਾਬੀ ਰੇਡੀਓ ਤੁਸੀਂ ਸੁਣਦੇ ਆ ਰਹੇ ਆ 12 ਸਾਲਾਂ ਤੋਂ। ਕਿਤੇ ਫਲੱਡ ਆ ਗਿਆ, ਕਿਤੇ ਭੁਚਾਲ ਆ ਗਿਆ, ਆਪਾਂ ਹਮੇਸ਼ਾ ਉਹਨਾਂ ਪਰਿਵਾਰਾਂ ਦੇ ਨਾਲ, ਫੈਮਲੀਆਂ ਨਾਲ ਖੜਦੇ ਆ। ਸੋ ਜਿੱਥੇ ਜਿੱਥੇ ਵੀ ਜਾ ਸਕਦੇ ਆ, ਜ਼ਰੂਰ ਜਾ ਕੇ ਉੱਥੇ ਅਰਦਾਸ ਕਰੋ, ਤਾਂ ਕਿ ਜੋ ਪਰਿਵਾਰ ਆ ਉਹਨਾਂ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ੇ। ਕਿਉਂਕਿ ਬਹੁਤ ਵੱਡੀ ਟ੍ਰੈਜਡੀ ਆ ਇੱਕੋ ਬਿਲਕੁਲ ਪਰਿਵਾਰ ਦੇ 4 ਜੀਆਂ ਦਾ ਚਲੇ ਜਾਣਾ। ਸੋ ਆਪਣੇ ਕੋਲ ਜਿੰਨੀ ਕੁ ਮੇਰੇ ਕੋਲ ਇਨਫੋਰਮੇਸ਼ਨ ਆਈ ਸੀ, ਜਿੰਨੇ ਜਿੰਨੇ ਕੈਂਡਲ ਲਾਈਟ ਵਿਜੂਅਲਸ ਦੀ
ਉਹ ਤੇ ਜਿੰਨਾ ਵੀ ਫ੍ਰਿਜ਼ਨੋ ਵਾਲੀ ਮਨਜੀਤ ਸਿੰਘ ਪੱਤੜ ਉਹਨਾਂ ਦੀ, ਤੇ ਆਪਾਂ ਜੇ ਹੋਰ ਵੀ ਕੋਈ ਹੋਇਆ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦਾ ਜੋ ਟੈਲੀਫੋਨ 408 272 5200 ਹਾਂਜੀ 24 ਆਵਰ ਓਪਨ ਆ, ਕਿਸੇ ਟਾਈਮ ਵੀ ਕਾਲ ਕਰ ਦਿਓ ਭਈ ਇੱਥੇ ਅਸੀਂ ਆਹ ਕਰਨ ਜਾ ਰਹੇ ਹਾਂ, ਤੇ ਅਸੀਂ ਸਵੇਰੇ ਤੁਹਾਡੀ ਫਿਰ ਅਨਾਉਂਸਮੈਂਟ ਕਰਾਂਗੇ, ਦੁਪਹਿਰ ਨੂੰ ਕਰਾਂਗੇ, ਸ਼ਾਮ ਨੂੰ, ਜਿੰਨਾ ਵੀ, ਕਿਉਂਕਿ ਤੁਹਾਡਾ ਆਪਣਾ ਰੇਡੀਓ ਆ, ਆਪਣੀ ਕਮਿਊਨਿਟੀ ਦਾ ਰੇਡੀਓ ਆ, ਕਿਸੇ ਟਾਈਮ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੋਈ ਅਨਾਉਂਸਮੈਂਟ ਆ ਸਾਨੂੰ ਕਾਲ ਕਰ ਦਿਓ, ਅਸੀਂ ਉਸੇ ਟਾਈਮ ਤੁਹਾਡੇ ਨਾਲ ਹਾਜ਼ਰ ਹੋਵਾਂਗੇ, ਪੂਰਾ ਜ਼ੋਰ ਲਾਵਾਂਗੇ। ਸੋ ਹੁਣ ਸਾਡਾ ਖਬਰਾਂ ਦਾ ਸਮਾਂ ਵੀ ਜੀ ਸਮਾਪਤ ਹੁੰਦਾ ਹੈ, ਜੀ ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਜੀ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ, ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। USA ਤੇ ਸਰੋਤਿਆਂ ਨੂੰ ਬੇਨਤੀ ਆ, ਅੱਜ ਗੁਰਬਾਣੀ ਦਾ ਪ੍ਰੋਗਰਾਮ ਕਥਾ ਆਪਾਂ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਤੁਹਾਨੂੰ ਸੁਣਾਵਾਂਗੇ। ਜੀ ਬਹੁਤ ਹੀ ਵਧੀਆ ਕਥਾਵਾਚਕ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਏ ਹੋਏ ਆ, ਜ਼ਰੂਰ ਕਥਾ ਸਰਵਣ ਕਰਿਓ। ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।